त्रै मुंडे वो साडे नाल पढ़दे होंदे उन्हां दे ਕਿਹੜਾ ਕਿਹੜਾ? एक दे नाम बेली ही बेदी ਅੱਛਾ ਬੇਦੀ। ते एक दे नाम ही बाला बाला इकबाल ਅੱਛਾ बाला झूरा ना ਹਾਂ एक बाला ही ते एक तिलक सी ਵਾਹ त्रै मुंडे वो मेरे नाल पढ़दे होंदे पंजवीं च बसरूर ही पढ़दे होंदे ਠੀਕ ਹੈ। ਜ਼ਿਆਦਾ ਕਿਹੜੀ ਬਰਾਦਰੀ ਸੀ? ये राजपूतां दी बरादरी है ਅੱਛਾ ਜੀ भट्टी राजपूत ਭੱਟੀ ਰਾਜਪੂਤਾਂ ਦਾ ਹਾਂ, ਪਿੰਡ। ਸ਼ੁਰੂ ਕਰਾਂ। ਠੀਕ ਹੈ। ਹੋਰ ਵੀ ਪਿੰਡ ਹੈ ਨੇ ਇੱਥੇ ਰਾਜਪੂਤਾਂ ਦੇ ਇਸ ਲੀਗ ਤੇ? आहो इत्थे 6 पिंड हैं राजपूतां दे भट्टी राजपूतां दे ਨਾਂ ਦੱਸੋ ਉਹਨਾਂ ਦੇ। ना एक ते लप्पे वाली अच्छा एक मत्ते की अच्छा एक राम के ਰਾਮ ਕੇ एक बूढ़े की ਅੱਛਾ एक कुल्ले वाली ते नौल ਲਓ ਇਹ 6 ਪਿੰਡ ਸਨ। हाँ के ਠੀਕ एक मैं अपनी जिंदगी च वेखे यही कि दिन झूठ मारने एक टोका लिया ही ਅੱਛਾ पट्ठे खोदन वाला टोका थवाड़ा ਉਹਨਾਂ ਸਿਖਾਣਾ ਅੱਛਾ ਉੱਥੇ ਮੈਂ ਇੱਕ ਮਾਈ ਜਿਹੀ ਬੜੀ ਜਿਹੀ ਸੀ ਉਹਦੇ ਮੰਜੀ ਝੋੜ ਸਕਦੀ ਨਹੀਂ ਉਹ ਤੇ ਲੰਮੀ ਪਈ ਜੋ ਹੀ ਨਹੀਂ ਆ ਕੇ ਮਾਈ ਤੂੰ ਨਹੀਂ ਗਈ ਉਹਨੇ ਆਖਿਆ ਨਹੀਂ ਮੇਰੇ ਕੋਲ ਨਹੀਂ ਚੋਇਆ ਜਾਂਦਾ ਮੇਰੇ ਕੋਲ ਨਾ ਚੁੱਕਿਆ ਜਾਂਦਾ ਹੀ ਨਾ ਜਾਂਦਾ ਮੈਂ ਨਹੀਂ ਗਈ ਉਹ ਪਤਾ ਨਹੀਂ ਹੋਏ ਕਿ ਇੱਥੇ ਕਿਤੇ ਮਿਲ ਗਈ ਕਿ ਮਾਂ ਚਲੀ ਬਾਹਰ ਦੀ ਕਿ ਮਰ ਗਈ ਉਹ ਇੱਥੇ ਹੀ ਉਹ ਮਾਈ ਮੈਂ ਵੇਖੀ ਉਹ ਕਿਹੜਾ ਪਿੰਡ ਸੀ ਜਿੱਥੋਂ ਟੋਕਾ ਲੈ ਕੇ ਆਏ ਹੋ? ਚਿਮੰਡਿਓ? ਖੁਰਖਵਾ ਅੱਛਾ ਖੁਰਪਿਓ ਤੁਸੀਂ ਟੋਕਾ ਲੈ ਕੇ ਆਏ। ਠੇਕੇਦਾਰ ਨਾ ਯਾਦ ਹੈ ਕਿ ਸਾਡੇ ਕੋਲ ਸਾਡੇ ਬੁੱਢਿਆਂ ਕੋਲ ਆਉਂਦਾ ਹੁੰਦਾ ਸੀ ਕਰਤਾਰ ਸਿੰਘ ਸਿੰਘ ਸੀ ਉਹਦਾ ਨਾਂ। ਅੱਛਾ ਉਹ ਆਉਂਦਾ ਹੁੰਦਾ ਸੀ ਸਾਡੇ ਬੁੱਢਿਆਂ ਕੋਲ ਅੱਛਾ ਅੱਛਾ ਉਹਨਾਂ ਦਾ ਯਾਰ ਬਣਿਆ ਸੀ ਜੋ ਸਾਡੇ ਹਵੇਲੀ ਆ ਉਹਨਾਂ ਮੇਰੇ ਹੁੱਕਾ ਝੂਰਾ ਲੋ ਖੜ ਕੇ ਉਹਨਾਂ ਨੂੰ ਹੁੱਕਾ ਡੇਰਾ ਬਣਾ ਕੇ ਉਹ ਝਾੜੀ ਪੀਂਦੇ ਹਨ ਹੁੱਕਾ ਨੇ ਪੀਂਦੇ ਅੱਛਾ ਝਾੜੀ ਜਿਹੜੀ ਬਣੀ ਉਹ ਚੱਲਦੀ ਉਹ ਪੀਂਦੇ ਹਨ ਹੁੱਕਾ ਨੇ ਪੀਂਦੇ ਹੁੱਕਾ ਨਹੀਂ ਸੀ ਪੀਂਦੇ ਝਾਰੀ ਪੀਂਦੇ ਹਨ। ਇਹ ਹੁੱਕਾ ਤੇ ਝਾਰੀ ਵਿੱਚ ਕੀ ਫਰਕ ਹੈ? ਹੁੱਕੇ 'ਚ ਫਰਕ ਕੋਈ ਨਹੀਂ ਉਹਨਾਂ ਆਪਣਾ ਇੱਕ ਰਸਮ ਸੀ ਔਰ ਹੁੱਕੇ 'ਚ ਵੀ ਤੰਬਾਕੂ ਪਾਇਆ ਉਹ ਜੋ ਆਜੇ ਵਿਚਾਰੀ ਝਾੜਾ ਹੀ ਵੱਡੀ ਪਾਣੀ ਝਾੜੀ ਜਿਹੜਾ ਵੱਡੀ ਹੁੰਦੀ ਉਹ ਜਿਹੜਾ ਪਿੱਤਲ ਦਾ ਆਪਣਾ ਸਾਰਾ ਨਾ ਚੱਲਦਾ ਰਹਿੰਦਾ ਤੇ ਹੁੱਕਾ ਛੇਤੀ ਬੁੱਝ ਜਾਂਦਾ ਝਾੜੀ ਚੱਲਦੀ ਰਹਿੰਦੀ ਬਾਬਾ ਜੀ ਹੁੱਕਾ ਛੇਤੀ ਬੁੱਝ ਜਾਂਦਾ। ਕੀ ਨਾਂ ਦੱਸਿਆ ਜੇ? ਮੁਹੰਮਦ ਹਨੀਫ ਮੁਹੰਮਦ ਹਨੀਫ। ਤੇ ਵਾਲਦ ਸਾਹਿਬ ਦਾ ਨਾਂ? ਗੁਲਾਮ ਕਾਦਰ। ਦਾਦਾ ਜੀ ਦਾ ਨਾਂ? ਹਾਂਜੀ ਦਾਦੇ ਦਾ ਨਾਂ? ਦਾਦੇ ਦਾ ਗੁੱਲ ਮੁਹੰਮਦ। ਗੁੱਲ ਮੁਹੰਮਦ। ਆਪਣਾ ਜੱਦੀ ਪਿੰਡ ਲੱਪੇ ਵਾਲੀ? ਲੱਪੇ ਵਾਲੀ ਜੱਦੀ ਪਿੰਡ ਨੇ। ਤਹਿਸੀਲ ਪਸਰੂਰ ਆਹ ਔਰ ਜ਼ਿਲ੍ਹਾ ਸਿਆਲਕੋਟ। ਆਹੋ ਠੀਕ ਹੈ। ਇਹ ਪਿੰਡ ਭਾਈਜਾਨਾਬਾਦ ਦੇ ਜਿਹੜਾ ਰੂਟ ਸਾਨੂੰ ਪਸਰੂਰ ਤੋਂ ਚਮੰਡੇ ਲਿੰਕ ਕਰਦਾ ਹੋਵੇ ਜਾਂ ਚਮੰਡੇ ਤੋਂ ਪਸਰੂਰ ਲਿੰਕ ਕਰਦਾ ਹੋਵੇ। ਠੀਕ ਹੈ ਜੀ। ਪਿੰਡ ਲੱਪੇ ਵਾਲੀ ਦੇ ਵਿੱਚ ਅਸੀਂ ਬੈਠੇ ਹਾਂ ਤੇ ਬਾਬਾ ਜੀ ਨਾਲ ਗੱਲਬਾਤ ਕਰਨੇ ਆ, ਇਹਨਾਂ ਤੋਂ ਪੁੱਛਨੇ ਆ। ਬਾਬਾ ਜੀ ਆਪਣਾ ਜਿਹੜਾ ਪਿੰਡ ਲੱਪੇ ਵਾਲੀ ਹੈ ਪੁਰਾਣੀਆਂ ਗੱਲਾਂ ਕਰਨੀਆਂ ਤੁਹਾਡੇ ਨਾਲ। 76 ਸਾਲ ਤੁਹਾਨੂੰ ਪਿੱਛੇ ਲੈ ਕੇ ਜਾਣਾ ਤੇ ਜਿਹੜੇ ਪੁਰਾਣੇ ਲੋਕ ਇੱਥੇ ਕਿਹੜੇ ਆਬਾਦ ਸਨ? ਸਾਡੇ ਪੁਰਾਣੇ ਲੋਕ ਬੜੇ ਲੋਕੀ ਬਾਹਰ ਜਾਂਦੇ ਉਦੋਂ ਨਿਕਾਲੇ ਵੇ ਖੱਤਰੀਆਂ ਦਾ ਇੱਕ ਘਰ ਖੱਤਰੀਆਂ ਦਾ ਹੀ। ਅੱਛਾ ਬਾਬਾ ਮੰਗਰ ਉਹਨੇ ਦੁਕਾਨ ਪਾਈ ਖੱਤਰੀ ਨੇ। ਅੱਛਾ ਹੈ ਅੱਗੇ ਉਹਦਾ ਮੁੰਡਾ ਇੱਕ ਰਤਨ ਅੱਛਾ ਉਹ ਇਹ ਦੁਕਾਨ ਤੇ ਹੁੰਦਾਈ ਚਲਾਉਂਦਾ। ਇੱਕ ਮੁੰਡਾ ਉਹਦਾ ਸੀ ਉਹਨੇ ਪਸਰੂਰ ਦੁਕਾਨ ਪਾਈ ਸੀ ਅੱਛਾ ਜੀ ਕਰਿਆਨੇ ਦੀ। ਠੀਕ ਹੈ। ਤੇ ਇੱਕ ਜਿਹੜਾ ਇਹਦਾ ਅੱਗੇ ਹਨ ਝੂਰ ਉਹ ਸਿਰਫ ਪਾਣੀ ਲੋਕਾਂ ਨੂੰ ਦਿੰਦੇ ਹੁੰਦੇ ਹਨ ਪਿਆਲਦੇ ਹੁੰਦੇ ਹਨ। ਅੱਛਾ ਪਾਣੀ ਵਹਿੰਗੀ ਬਣਾਈ ਵਹਿੰਗੀ ਦੀ ਬਾਗ ਦੇ ਬਾਹਰ ਲੋਕਾਂ ਨੂੰ ਵਾਢੀਆਂ ਕਰਨੀਆਂ ਜਾਂ ਕੋਈ ਕੰਮ ਕਰਨਾ ਹਾਲ ਵਾਣੇ ਉਹਨਾਂ ਪਾਣੀ ਵਰਤਾਣਾ। ਅੱਛਾ ਉਹਨਾਂ ਨੂੰ ਲੋਕੀ ਆ ਦਾਣੇ ਦਿੰਦੇ ਹੁੰਦੇ ਹਨ ਫੱਕੇ ਜੜੋਪੇ ਹੈ। ਠੀਕ ਹੈ। ਤੇ ਇਹ ਮਜ਼ਦੂਰੀ ਉਹ ਕਰਦੇ ਹਨ। ਉਹ ਕੀ ਨਾਂ ਸੀ ਬਾਬੇ ਦਾ ਝੂਰ ਦਾ ਜਿਹੜਾ ਪਾਣੀ ਵਰਤਾਂਦਾ ਸੀ? ਉਹ ਹੀ ਨਾਨਕ ਨਾਨਕ। ਨਾਨਕ ਉਹਦਾ ਨਾਂ ਸੀ ਉਹ ਝੂਰੀ ਦੇ ਨਾਂ। ਅੱਛਾ ਠੀਕ ਹੈ। ਬਸ 2 ਘਰ ਸਨ, ਇੱਕ ਝੂਰਾਂ ਦਾ ਤੇ ਇੱਕ ਖੱਤਰੀਆਂ ਦਾ। त्रै मुंडे वो साडे नाल पढ़दे होंदे उन्हां दे ਕਿਹੜਾ ਕਿਹੜਾ? एक दे नाम बेली ही बेदी ਅੱਛਾ ਬੇਦੀ। ते एक दे नाम ही बाला बाला इकबाल। ਅੱਛਾ बाला झूरा ना ਹਾਂ एक बाला ही ते एक तिलक सी। ਵਾਹ त्रै मुंडे वो मेरे नाल पढ़दे होंदे पंजवीं च बसरूर ही पढ़दे होंदे। ਠੀਕ ਹੈ।
ਪ੍ਰਾਇਮਰੀ ਸਕੂਲ ਹੀ ਪਸਰੂਰ ਵਾਲਾ ਹਾਈ ਸਕੂਲ ਸੀ ਪੂਰਾ ਹਾਈ ਸਕੂਲ ਆ ਜਿਹੜਾ ਨਾ ਹੁਣ ਮੈਂ ਪੁਰਾਣਾ ਹਾਈ ਸਕੂਲ ਇੱਥੇ ਪੜ੍ਹਦੇ ਵਜਿਆ। ਅੱਛਾ ਜੀ। ਇਹ ਗੱਲ ਹੈ ਬਈ ਉਹ ਤੇ ਬਈ ਤੇ ਇਹ ਮਹੀਨੇ ਹਨ, ਇਹੋ ਹੀ ਮਹੀਨੇ ਹਨ ਭਾਦਰੋਂ ਦੇ। ਅੱਛਾ। ਇਹੋ ਹੀ ਮਹੀਨਾ ਹੀ ਮੈਂ ਜਿਸ ਮਹੀਨੇ ਦਾ ਪਤਾ ਨਹੀਂ, ਭਾਦਰੋਂ ਦੇ ਜੋ ਭਾਦਰੋਂ ਹੀ ਇਹੋ ਹੀ ਮਹੀਨਾ ਹੀ ਜਿਹੜਾ ਰੌਲਾ ਪਿਆ। ਅੱਛਾ। ਤੇ ਉਹ ਪੂਰਾ ਉਹ ਨਿਹਣ ਗਏ ਦੋਵੇਂ ਘਰ। ਅੱਛਾ। ਸਾਰੇ ਲੋਕੀ ਤੁਰ ਗਏ ਹਨ, ਉਹਨਾਂ ਦਾ ਅੱਗੇ ਮੈਂ ਤੁਰ ਕੇ ਬਦਲ ਗਿਆ ਮੈਂ ਸਾਰੇ ਇੱਥੇ ਆ ਜੋ ਸਾਰੇ ਤੁਰ ਗਏ ਹਨ। ਉਹ ਅੱਛਾ। ਦੋਵੇਂ ਘਰ ਜਾਣਗੇ। ਉਹ ਵਿਚਾਰੇ ਕਰਦੇ ਹਨ ਤੇ ਕੋਈ ਮੁਸਲਮਾਨ ਸਾਰੀਆਂ ਲੈਂਦੇ ਉਹਨੂੰ ਕਦੇ ਰਾਤ ਨੂੰ ਲੁੱਟਣ ਜਾ ਪੈਣਾ, ਕਦੇ ਉਹਨੂੰ ਲੱਗੀ ਜਾਣਾ ਰੌਲਾ ਪਾਣਾ, ਉਹਨਾਂ ਦਾ ਕਦੇ ਡੱਲਾ ਮਾਰਨਾ ਜ਼ਿਮੀਂਦਾਰਾਂ ਦਾ। ਉਹਨਾਂ ਫਿਰ ਉਹਨੂੰ ਆ ਕੇ ਉਹਨਾਂ ਨੇ ਦੱਸ ਮੇਰੀ ਮੇਰੇ ਜੱਦੀ ਸਾਡੇ ਕੋਲ ਰਹੇ ਨੇ ਯਾਰ ਤੂੰ ਇਹ ਦੋ ਘਰ ਨੇ ਨਾ ਕੁਝ ਆਖੋ। ਅੱਛਾ। ਉਹ ਫਿਰ ਉਹਨੂੰ ਫਿਰ ਉਹਨਾਂ ਸਾਲ ਕੱਢਿਆ ਇੱਥੇ। ਸਾਲ ਦੇ ਬਾਅਦ ਫਿਰ ਉਹਨਾਂ ਸਭਿਆ ਵਿੱਚ ਰਹਿਣ ਵਾਲਾ ਕੋਈ ਗੱਲ ਨਹੀਂ। ਫਿਰ ਉਹਨਾਂ ਇਹ ਐਲਾਨ ਕੀਤਾ ਹੋਇਆ ਉਹਨਾਂ ਨੂੰ ਗੌਰਮੈਂਟ ਨੂੰ ਆਖਿਆ ਵੀ ਹਾਂ ਜ਼ਿਆਦਾ ਸਾਡੇ ਗੱਡੀ ਕਰ ਲਓ। ਅੱਛਾ। ਉਹਨਾਂ ਨੇ ਟਰੱਕ ਕੱਢਿਆ ਤੇ ਫਿਰ ਉਹ ਬਾਹਰ ਕੇ ਲੈ ਗਏ। ਉਹ ਖੱਤਰੀ ਤੇ ਝੂਰ ਦੋਵੇਂ ਘਰ ਟੁਰ ਗਏ। ਦੋਵੇਂ ਘਰ ਇਕੱਠੇ ਗਏ। ਕਈਆਂ ਵੱਖੋ ਵੱਖ ਗਏ। ਹਾਂ ਇਕੱਠੇ ਹੀ ਗਏ ਸਨ। ਇਕੱਠੇ ਗਏ। ਅੱਛਾ। ਤੇ ਜਿਹੜੇ ਤੁਹਾਡੇ ਸੰਗੀ ਬੇਲੀ ਸਾਨੂੰ ਮੁੰਡਾ ਤਿਲਕ ਬਾਲਾ ਤੁਹਾਨੂੰ ਮਿਲ ਗਿਲ ਕੇ ਗਏ ਉਹ ਮਿਲ ਕੇ ਜਾਂਦੇ ਮਿਲਣਾ ਉਹਨਾਂ ਖੇ ਉਹਨਾਂ ਆਪਣੀ ਰਵੀਓ ਲੁਕਦੇ ਲੱਗਦੇ ਰਹਿੰਦੇ ਹਨ। ਉਹ ਵਿਚਾਰੇ ਇਸ ਟਾਈਮ ਕਰਦੇ ਫਿਰ ਉਹ ਪੜ੍ਹਦੇ ਨੇ ਪੜ੍ਹਨਾ ਉਹਨੇ ਛੱਡ ਛੜਿਆ ਹੀ ਸਾਲ ਸਾਰੇ ਸਕੂਲੇ ਨਹੀਂ ਆਣ ਜਾਂਦੇ ਉਹ ਡਰਦੇ। ਅੱਛਾ। ਬਈ ਮੁਸਲਮਾਨ ਮਾਰਨਾ ਹਨ ਜਨ ਤੇ ਉਹ ਡਰਦੇ ਨਹੀਂ ਜਾਂਦੇ। ਉਹ ਗੱਲ ਉਹ ਤੇ ਘਰ ਜਿਹੜਾ ਸਾਲ ਬਾਅਦ ਤੁਰ ਗਏ। ਠੀਕ ਹੈ। ਤੇ ਜਿਹੜਾ ਉਹਨਾਂ ਦਾ ਘਰ ਰੱਖਣ ਰਖਾਂ ਸੀ ਸਮਾਨ ਸਮੂਨ ਉਹ ਵੀ ਲੈ ਗਏ। ਸਮਾਨ ਜਿਹੜਾ ਆਪਣਾ ਸੀ ਉਹਨਾਂ ਕੋਲ ਜਿਹੜਾ ਚੁੱਕਣ ਵਾਲਾ ਉਹ ਚੁੱਕਣੇ ਨਹੀਂ ਲੱਗਦੇ। ਉਹ ਪੈਸਾ ਢੇਲਾ ਉੱਲੇ ਪੱਲੇ ਉਹ ਲੈ ਗਏ। ਉਹ ਸਾਰਾ ਕਿਸੇ ਨੇ ਉਹਨਾਂ ਕੋਲ ਲਿਆ। ਅੱਛਾ। ਹਾਂ ਕਿਸੇ ਨੇ ਉਸ ਕੋਲ ਲਿਆ ਕੋਈ ਨਹੀਂ, ਕੋਈ ਲੁੱਟਿਆ ਨਹੀਂ, ਕੋਈ ਲੜੀ ਨਹੀਂ ਦੇਣੀ। ਉਹ ਆਪਣਾ ਸੰਭਾਲ ਕੇ ਖੜਿਆ ਲਾ। ਲੋਕੀ ਚੰਗੇ ਹਨ, ਲੋਕੀ ਨਹੀਂ ਹਨ ਉਹਨਾਂ ਨੂੰ ਕੋਈ ਜਾਂਦੇ ਆਪਣੇ ਪਿੰਡ ਦੇ। ਹਾਂ ਪਿੰਡ ਜਾਣੋ ਕੰਮੀ ਹਨ ਉਹ ਵਿਚਾਰੇ। ਉਹ ਮਜ਼ਦੂਰੀ ਕਰਦੇ ਹਨ ਪਿੰਡ ਦੀ ਉਹ ਜ਼ਿਮੀਂਦਾਰਾਂ ਦੀ ਤੇ ਰੋਟੀ ਕਮਾ ਕੇ ਖਾਂਦੇ ਹਨ, ਦਾਣੇ ਪਾਉਂਦੇ ਹਨ। ਅੱਛਾ। ਤੇ ਉਹ ਦਾਣੇ ਪਾਈ ਖੱਤਰੀਆਂ ਦਾ ਦੁਕਾਨ ਕਰਦੇ ਹਨ। ਇੱਕ ਉਹਨੇ ਇੱਥੇ ਪਾਈ ਦੁਕਾਨ, ਇੱਕ ਮੱਥੇ ਕੀ ਪਾਈ। ਅੱਛਾ। ਬਾਬੇ ਮੰਗਰ ਨੇ। ਠੀਕ ਹੈ। ਉਹਦਾ ਨਾ ਪਿਓ ਜਿਹੜਾ ਸੀ ਉਹਨੇ ਉੱਥੇ ਦੁਕਾਨ ਤੇ ਮੁੰਡਿਆਂ ਨੇ ਇੱਕ ਸ਼ਹਿਰ ਪਾਈ ਦੁਕਾਨ। ਹਾਂ ਤੇ ਉਹ ਬੱਚੇ ਕੀ ਵੀ ਕਰਦਾ ਦੁਕਾਨ ਤੇ ਇੱਥੇ ਵੀ ਕਰਦਾ ਹੈ। ਅੱਛਾ। ਅੱਛਾ। ਹਾਂ ਠੀਕ ਹੈ। ਠੀਕ ਹੈ। ਠੀਕ ਹੈ। ਤੁਸੀਂ ਦੱਸਿਆ ਕਿ ਸਾਲ ਮਗਰੂ ਟੁਰ ਗਏ ਇੱਥੋਂ। ਠੀਕ ਹੈ। ਤੇ ਜਿਹੜਾ ਉਹਨਾਂ ਦਾ ਘਰ ਬੂਆ ਸੀ ਉਹ ਫਿਰ ਬਾਅਦ ਵਿੱਚ ਕਿਹਨਾਂ ਨੂੰ ਮਿਲਿਆ? ਬਾਅਦ ਉਹਦਾ ਘਰ ਜਿਹੜਾ ਉਹ ਘਰ ਇੱਕ ਰਿਆਸਤੀ ਬਾਜਰ ਆਇਆ ਸੀ। ਉਹ ਖਰਾ ਜਿਹੜਾ ਉਹ ਰਿਆਸਤੀ ਬਾਜਰ ਉਹਨਾਂ ਲੋਕਾਂ ਖੱਤਰੀਆਂ ਦੇ ਘਰ ਦੋਨੋਂ ਦਿਹਾੜਿਆ ਤੇ ਝੂਰਾਂ ਦਾ ਜਿਹੜਾ ਉਹਦੇ ਹੀ ਕੇ ਨਹੀਂ ਲਿਆ। ਉਹ ਫਿਰ ਨਾਲ ਲੱਗਦੇ ਹਨ ਆ ਗਏ ਹੈ ਬਾਰੀਏ। ਉਹ ਬਾਰੀਏ ਮਨ ਮੁੱਲਿਆ ਮਨ ਮੈਂ ਵਿੱਚ ਫਿਰ ਲਾਲ ਮੁੱਲਿਆ। ਠੀਕ। ਉਹ ਇਸ ਤਰ੍ਹਾਂ ਲਾਇਆ। ਲੱਪੇ ਵਾਲੀ ਦੇ ਵਿੱਚ ਨੰਬਰਦਾਰ ਕਿਹੜਾ ਸੀ ਪੁਰਾਣਾ ਪਾਕਿਸਤਾਨ ਬਣਨ? ਨੰਬਰਦਾਰ ਸਾਡਾ ਹੀ ਮੇਰਾ ਬਾਬਾ ਹੀ ਇੱਕ ਤੇ ਨੰਬਰ ਉਹ ਹੀ ਉਹਦਾ ਸੁਲਤਾਨ ਤੇ ਇੱਕ ਸਾਡੇ ਹੁੰਦਿਆ ਜਿਹੜਾ ਸੀ ਉਹਦਾ ਪਹਿਲਾਂ ਪਿਓ ਸੀ ਤੇ ਫਿਰ ਸੁਲਤਾਨ ਸੀ ਨੰਬਰਦਾਰ। ਉਹਦੇ ਬਾਅਦ ਦੇ ਵਿੱਚ ਫਿਰ ਇੱਧਰ ਹਸਨਦੀਨ ਸੀ। ਹਸਨਦੀਨ ਲੰਬੜ ਉਹਦਾ ਨਾਂ, ਉਹਦਾ ਪਿਓ ਮੁੰਡਾ ਸੀ ਕੋ ਅਲਾਤਾ ਨੰਬਰਦਾਰ। ਠੀਕ ਹੈ। ਕਿੱਡਾ ਕੁ ਵੱਡਾ ਪਿੰਡ ਸੀ ਲੱਪੇ ਵਾਲੀ ਪਹਿਲੇ? ਉਹ ਪਹਿਲਾਂ 100 ਜਦੋਂ ਹਿੰਦੂ ਗਏ ਹਨ ਉਦੋਂ ਸਾਨੂੰ ਇਹ ਪਤਾ ਕੁਰਬਾਨੀ ਅਸੀਂ ਦਿੰਦੇ ਹੁੰਦੇ ਹਨ ਤੇ 100 ਘਰ ਗਿਣਿਆ ਸੀ। ਮੈਂ 100 ਘਰ ਆ ਨੂੰ ਗੋਸ਼ਤ ਦਿਓ। ਮੁਸਲਮਾਨਾਂ ਦਾ 100 ਘਰ ਸੀ। ਅੱਛਾ। ਅੱਛਾ। ਉਦੋਂ ਠੀਕ। ਹੁਣ ਤੇ ਕਈ ਸੇ ਵੱਧ ਗਏ ਹੈ। ਠੀਕ ਹੈ। ਠੀਕ ਹੈ। ਜ਼ਿਆਦਾ ਕਿਹੜੀ ਬਰਾਦਰੀ ਸੀ? ਇਹ ਰਾਜਪੂਤਾਂ ਦੀ ਬਰਾਦਰੀ ਹੈ। ਅੱਛਾ ਜੀ। ਭੱਟੀ ਰਾਜਪੂਤਾਂ ਦਾ ਪਿੰਡ। ਠੀਕ ਹੈ। ਹੋਰ ਵੀ ਪਿੰਡ ਹੈ ਨੇ ਇੱਥੇ ਰਾਜਪੂਤਾਂ ਦੇ ਇਸ ਲੀਕ ਤੇ? ਆਹੋ ਇੱਥੇ 6 ਪਿੰਡ ਹਨ ਰਾਜਪੂਤਾਂ ਦੇ। ਭੱਟੀ ਰਾਜਪੂਤਾਂ ਦੇ ਨਾਂ ਦੱਸੋ ਉਹਨਾਂ ਦੇ। ਨਾਂ ਇੱਕ ਤੇ ਲੱਪੇ ਵਾਲੀ। ਅੱਛਾ। ਇੱਕ ਮੱਤੇ ਕੀ। ਅੱਛਾ। ਇੱਕ ਰਾਮ ਕੇ। ਇੱਕ ਬੂੜੇ ਕੀ। ਅੱਛਾ। ਇੱਕ ਕੁੱਲੇ ਵਾਲੀ ਤੇ ਨੌਲ। ਇਹ 6 ਪਿੰਡ। ਹਾਂ 6। ਠੀਕ ਹੈ। ਠੀਕ ਹੈ। ਠੀਕ ਹੈ। ਤੇ ਬਾਬਾ ਜੀ
ਮੈਂ ਸੁਣਿਆ ਕਿ ਇੱਥੇ ਕੋਈ 12-14 ਪਿੰਡ ਡੋਗਰਾਂ ਦੇ ਵੀ ਨੇ। ਡੋਗਰਾਂ ਦੇ 12-14 ਪਿੰਡ ਨਹੀਂ ਹਾਂ। ਸਾਡੇ ਇਹਨਾਂ ਦਾ ਬੜਾ ਇੱਕ ਡੋਗਰਾਂ ਦਾ ਬੂਟਾ ਰੇ ਅਜੂਨੇ ਨਾਲ ਅੱਛਾ ਤੇ ਇੱਕ ਕੋਟ 2 ਤੇ ਇੱਕ ਸਾਈ 3 ਤੇ ਇੱਕ ਚੂੜ ਕੇ 4 ਅੱਛਾ ਤੇ ਸਭਾ ਕੋਲ ਅੱਛਾ ਇਹ 5 ਪਿੰਡ ਹਨ ਡੋਗਰਾਂ ਦੇ। ਅੱਛਾ ਹਾਂ ਠੀਕ ਹੈ ਠੀਕ ਹੈ। ਤੇ ਅਰਕੀ ਵੀ ਹੈ ਹੀ ਨਾਲ ਦੀ ਅਰਕੀ ਵੀ ਠੀਕ ਅਰਕੀ ਵੀ ਡੋਗਰਾਂ ਦਾ ਪਿੰਡ। ਠੀਕ ਹੈ। ਤੇ ਜਿੱਥੇ ਇਹ ਲੱਪੇ ਵਾਲੀ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿੱਥੇ ਰਲਵੀਂ ਆਬਾਦੀ ਸੀ, ਸਿੱਖ ਹਿੰਦੂ ਮੁਸਲਮਾਨ ਰਹਿੰਦੇ ਸਨ, ਉਹ ਕਿਹੜਾ ਪਿੰਡ ਸੀ? ਇਹ ਖੁਰਪਾ ਖੁਰਪਾ। ਸਾਡੇ ਨੇੜੇ ਸਿਰਫ ਕੱਲਾ ਖੁਰਪਾ ਹੀ ਸਾਡੇ ਪਿੰਡ ਸਿੱਖਰਾਂ ਦਾ ਪਿੰਡ ਕੱਲਾ ਸਿੱਖਰਾਂ ਦਾ। ਸਹੀ ਹੈ ਠੀਕ ਠੀਕ ਹੈ। ਜਿਹੜਾ ਤੁਸੀਂ ਪਾਣੀ ਪੀਂਦੇ ਸੋ ਹਾਂ ਪਾਣੀ ਖੂਹਾਂ ਦਾ ਪਾਣੀ ਹੁੰਦਾ ਸੀ? ਪਾਣੀ ਉਹਦਾ ਖੂਹਾਂ ਦਾ ਅੱਛਾ ਖੂਹਾਂ ਪਾਣੀ ਜਗਾ ਜਾਰੇ ਇੱਕ ਲੜਵੀਂ ਵਾਲੀ ਖੂਹੀ ਜੀ ਅੱਛਾ ਇੱਕ ਕੋਈ ਆ ਮਾਲੇ ਇੱਕ ਸਾਡੇ ਲੰਦੇ ਮਾਲੇ। ਠੀਕ ਹੈ। ਤੇ ਉਹ ਜਿਹੜੇ ਤੁਸੀਂ ਦੱਸੇ 2 ਘਰ ਸਨ ਖੱਤਰੀ ਔਰ ਝੂਰਾਂ ਦੇ, ਉਹ ਪਾਣੀ ਉਹਨਾਂ ਦੀ ਵੱਖਰੀ ਖੂਹੀ ਸੀ ਜਾਂ ਤੁਹਾਡੇ ਵਾਲੀ ਖੂਹੀ ਤੂੰ ਪੀ ਲੈਂਦੇ? ਨਹੀਂ ਸਾਡੇ ਵਾਲੀ ਖੂਹੀ ਜੋ ਖੜਦੇ ਹਨ ਪਾਣੀ। ਅੱਛਾ ਅੱਛਾ ਉਹ ਵੱਖਰੀ ਉਹਨਾਂ ਦੀ ਕੋਈ ਖੂਹ ਨਹੀਂ, ਉਹ ਪਾਣੀ ਵੀ ਇੱਥੋਂ ਖੜ ਕੇ ਪੀਂਦੇ ਹਨ ਜਿੱਦਾਂ ਸਾਡੀਆਂ ਖੂਹੀਆਂ ਦੇ ਪੀਂਦੇ ਹਨ ਇੱਥੇ ਵੱਜਦੇ। ਮਤਲਬ ਤੁਸੀਂ ਮਨਾ ਨਹੀਂ ਸੀ ਕਰਦੇ, ਨਹੀਂ। ਪਿਆਰ ਸੀ ਉਹਨਾਂ ਨਾਲ ਕਰਦੇ, ਸਲੂਕ ਨਹੀਂ ਸੀ? ਉਹ ਨਹੀਂ ਕਰਦੇ ਚੱਲ ਉਹ ਜੇ ਇੰਨਾ ਕਰਦੇ ਹਨ ਅਸੀਂ ਇੰਝ ਕਰਦੇ ਹੁੰਦੇ ਹਾਂ। ਪਰ ਉਹਨਾਂ ਅੱਗੇ ਆਪਣੇ ਵਿਹੜੇ ਬਣਾਏ ਚੌਂਤਰਾ, ਉੱਥੇ ਉਹ ਰੋਟੀ ਉਹ ਟੁੱਕਰ ਪਕਾਉਂਦੇ ਹੋਏ ਬਾਹਰ ਘਰ ਦੇ ਨਾਲ ਅੱਗੇ ਨਾ ਵਿਹੜੇ ਵਿੱਚ ਉਹਨਾਂ ਇੱਕ ਚੌਂਤਰਾ ਬੜਿਆ ਇੰਨਾ ਗੁੱਸਾ ਉਹ ਚੌਂਤਰੇ ਵਿੱਚ ਉਹਨੇ ਚੁੱਲ੍ਹ ਬਣਾਈ। ਉੱਥੇ ਜਿਹੜਾ ਕਿ ਮੁਸਲਮਾਨ ਤੁਰ ਜੇ ਨਾ ਅੱਗ ਧਰਨਵੀਂ ਅੱਗ ਉਹਨੇ ਬਾਣੀ ਹੁੱਕੇ ਵੀ ਜਾਣ ਲੱਗੇ ਤੇ ਅੱਗ ਧਾਰੀ ਤੇ ਉਹਨਾਂ ਕਹਿੰਦਾ ਸਾਡਾ ਜਿਹੜਾ ਭਾਈ ਫਿਰ ਚਲੇ ਫਿਰ ਉਹਨਾਂ ਪੋਚਾ ਫੇਰਦਾ ਉੱਥੇ ਉਹਨਾਂ ਕਹਿੰਦਾ ਸਾਡਾ ਬੇੜਾ ਫਿਰ ਚਲੇ। ਠੀਕ ਹੈ। ਇਹ ਕਰਦੇ ਹੁੰਦੇ ਹਨ ਇਹਨਾਂ ਨੂੰ ਉਹ ਦਾਣੇ ਭੁੰਦੇ ਹਨ ਝੂਰ ਸਨ ਸਾਡੇ ਨਾਲ ਸਾਡੇ ਨਾਲ ਉਹਨਾਂ ਦੇ ਘਰ ਜਿਹੜਾ ਦਾਣੇ ਭੁੰਨਦਾ ਸੀ, ਤੁਸੀਂ ਦੱਸਿਆ ਕਿ ਸਾਡੇ ਗੁਆਂਢੀ ਸਨ, ਉਹ ਦਾਣੇ ਭੁੰਨਣ ਵਾਲਾ ਉਹਦਾ ਨਾਂ ਕੀ ਸੀ? ਬਾਬਾ ਨਾਨਕ ਸੀ ਜਾਂ ਕੋਈ ਹੋਰ ਸੀ? ਉਹਨੂੰ ਜੇ ਇਹ ਬੀਬੀ ਅੱਛਾ ਬੀਬੀ ਕੋ ਭੁੰਨਦੀ ਸੀ। ਅੱਛਾ ਬੀਬੀ ਚੂਰੀ ਬੀਬੀ ਚੂਰੀ ਅੱਛਾ ਬੀਬੀ ਜੋ ਬੀਬੀ ਨਾਂ ਦਾ ਉਹਦਾ ਪਤਾ ਨਹੀਂ ਉਹਨੇ ਕੀ ਉਹ ਬੀਬੀ ਆਂਦੇ ਆ ਬੀਬੀ ਜੀ। ਤੁਹਾਨੂੰ ਉਸ ਵੇਲੇ ਸ਼ਹਿਰ ਕਿਹੜਾ ਲੱਗਦਾ ਸੀ, ਕਸਬਾ ਕਿਹੜਾ ਲੱਗਦਾ ਸੀ? ਪਸਰੂਰ ਨੇ ਲੱਗਦਾ ਪਸਰੂਰ ਵੀ ਲੱਗਦਾ ਸੀ ਜਵਿੰਡਾ ਵੀ ਲੱਗਦਾ ਹੈ ਇੱਕੋ ਜਿੰਨਾ ਇਹਨਾਂ ਦਾ ਪੈਂਦਾ? ਇਹ 2 ਲੱਗਦੇ ਜਵਿੰਡਾ ਵੀ ਤੇ ਸ਼ਹਿਰ ਵੀ ਇਹ ਕਸਬੇ ਕਹਿ ਲੋ ਕਿ ਮਿਡ ਚ ਲੱਪਿਆ ਜਵਿੰਡਾ ਦੇ ਕਸਬਾ ਸੀ ਤੇ ਪਸਰੂਰ ਸ਼ਹਿਰ ਸੀ। ਹਾਂ ਠੀਕ ਹੈ। ਤੇ ਉੱਦਾਂ ਜੇ ਤੁਸੀਂ ਕਿਤੇ ਆਪਣੇ ਰਿਸ਼ਤੇਦਾਰਾਂ ਕੋਲ ਜਾਣਾ ਆਣਾ, ਕਿਉਂਕਿ ਉਸ ਵੇਲੇ ਤੇ ਲਾਰੀਆਂ ਗੱਡੀਆਂ ਤੇ ਹੈ ਕੋਈ ਨਹੀਂ ਸੀ, ਆ ਜਾ ਕੇ ਟ੍ਰੇਨ ਹੀ ਸੀ। ਉਹ ਸਟੇਸ਼ਨ ਕਿਹੜਾ ਇਸਤੇਮਾਲ ਕਰਦੇ ਸੋ, ਪਸਰੂਰ ਵਾਲਾ ਜਾਂ ਚਵਿੰਡੇ ਵਾਲਾ? ਸਟੇਸ਼ਨ ਪਸਰੂਰ ਹੀ ਪਸਰੂਰ ਸਟੇਸ਼ਨ ਤੁਸੀਂ ਕਰਦੇ ਸੀ। ਠੀਕ ਠੀਕ। ਮੇਲਾ ਦੱਸੋ ਕੋਈ ਇਸ ਇਲਾਕੇ ਦਾ ਕੋਈ ਵੱਡਾ ਮੇਲਾ, ਕੋਈ ਆਪਣੇ ਪਿੰਡ ਮੇਲਾ? ਮੇਲਾ ਸਾਡੇ ਇਲਾਕੇ 'ਚ ਗੁੱਡੂ ਸ਼ਾਹ ਮੰਡੀ ਲੱਗਦੀ ਸੀ। ਉਹ ਤੇ ਬਹੁਤ ਗੁੱਡੂ ਸ਼ਾਹ ਮੰਡੀ ਤੇ ਇੱਥੇ ਚਵਿੰਡੇ ਚੌਂਕੀ ਲੱਗਦੀ ਹੁੰਦੀ ਚੌਂਕੀ ਲੱਗਦੀ ਹੁੰਦੀ ਸਿਰਫ ਤੇ ਮੇਲਾ ਇੱਕ ਬੱਚੇ ਨੇ ਉੱਥੇ ਲੱਗਦਾ ਪਸਰੂ ਮੰਡੀ ਲੱਗਦੀ ਗੁੱਡੂ ਸ਼ਾਹ। ਅੱਛਾ ਗੁੱਡੂ ਸ਼ਾਹ ਮੰਡੀ ਲੱਗਦੀ ਨੇ ਉਹ ਲਾ ਕੇ ਆ ਮਿਲਦੇ ਹੁੰਦੇ ਆ। ਠੀਕ ਹੈ। ਹਾਂ ਗੁੱਡੂ ਸ਼ਾਹ ਮੰਡੀ। ਠੀਕ ਹੈ। ਕਈਆਂ ਪਿੰਡਾਂ ਦੇ ਵਿੱਚ ਨਾ ਹਿੰਦੂ ਸਿੱਖ ਪਿੰਡ ਛੱਡ ਕੇ ਤੁਰ ਗਏ ਤੇ ਜਿਨ੍ਹਾਂ ਨਾਲ ਸਾਂਝ ਸੀ, ਉਹਨਾਂ ਦੀ ਪ੍ਰੀਤ ਸੀ, ਉਹਨਾਂ ਨੂੰ ਖੱਤ ਵੀ ਆਉਂਦੇ ਰਹੇ। ਇਸੇ ਤਰ੍ਹਾਂ ਜਿਹੜੇ ਤੁਹਾਡੇ ਨਾਲ ਮੁੰਡੇ ਪੜ੍ਹਦੇ ਸਨ ਜਾਂ ਉਹ ਮੱਗਰ ਖੱਤਰੀ, ਉਹਦਾ ਕੋਈ ਖੱਤ ਪੱਤਰ ਆਇਆ ਪਿੱਛੇ ਜਾ ਕੇ ਕਿੱਥੇ ਬੈਠੇ, ਤੁਹਾਨੂੰ ਕੋਈ ਅਪਡੇਟ ਪਤਾ ਹੈ ਸੀ? ਪਹਿਲੋਂ ਸਾਡੇ ਵਾਲੇ ਜਦੋਂ ਪਹਿਲੋਂ ਹੱਲਾ ਹੋਇਆ ਨਾ ਉਹਦਾ ਰੌਲਾ ਪਿਆ ਸੀ ਮੁਸਲਮਾਨ ਇਕੱਠੇ ਹੋ ਕੇ ਨਾਲੇ ਤੇ ਗਏ ਹਨ। ਅੱਗੋਂ ਸਿੱਖ ਹੀ ਅੱਛੇ ਸਨ ਉਹ ਆਏ ਵਿਚਾਰੇ ਬੰਦੇ ਜਿਹੜੇ ਹਾਕਮ ਸਨ ਸਾਰਿਆਂ ਦੇ, ਉਹ ਆਏ ਉਹਨਾਂ ਹੱਥ ਪਾਲਾ ਝੋੜਾ ਸਾਨੂੰ ਮਾਫ ਕਰ ਦਿਓ ਤੇ ਸਾਨੂੰ ਨਾ ਛੇੜੋ ਤੇ ਤੁਸੀਂ ਨਾ ਸਾਨੂੰ ਲੁੱਟੋ ਨਾ ਸਾਨੂੰ ਛੇੜੋ, ਸਾਡੇ ਕੋਲ ਕੀ ਜੇ ਕੋਈ ਵੀ ਨਹੀਂ। ਉਹਨਾਂ ਵਿੱਚ ਛੱਡ ਦਿੱਤਾ ਉਹ ਆਪਣਾ ਸਮਾਨ ਤੇ ਜਿਹੜਾ ਉਹ ਚ ਰਹਿ ਗਿਆ ਇੱਥੇ ਹੀ ਤੇ ਉਹਨਾਂ ਪੈਸਾ ਢੇਲਾ ਉਲ ਪਲ ਜਿਹੜਾ ਹਨ ਤੋ ਸਿਰਫ ਇੱਕ ਮੈਂ ਆਪਣੀ ਜ਼ਿੰਦਗੀ 'ਚ ਵੇਖਿਆ ਇਹੀ ਕਿਹਾ ਆਹ ਦਿਨ ਝੂਠ ਮਾਰਨਾ ਕਿ ਢੋਕਾ ਦੇ ਅੰਦਾਜ਼। ਅੱਛਾ ਪੱਠੇ ਕੋਤਨ ਵਾਲਾ ਢੋਕਾ ਥਵਾਲਾ ਉਹਨਾਂ ਸਿਖਾਲਾ। ਅੱਛਾ ਉਹ ਉੱਥੇ ਮੈਂ ਇੱਕ ਮਾਈ ਜੇ ਬੜੀ ਦੇਰ ਸੀ ਉਹਦੇ ਮੰਜੀ ਜੋੜ ਸਕਦੀ ਨਹੀਂ, ਉਹ ਉੱਥੇ ਲੰਮੀ ਪਈ ਜੋ ਹੀ ਨਹੀਂ ਆ ਗ ਮਾਈ ਤੂੰ ਨਹੀਂ ਗਈ,
ਉਹਨੇ ਆਖਿਆ ਨਹੀਂ ਮੇਰੇ ਕੋਲ ਨਹੀਂ ਚੁੱਕਿਆ ਜਾਂਦਾ, ਮੇਰੇ ਕੋਲ ਨਾ ਚੁੱਕਿਆ ਜਾਂਦਾ ਸੀ ਨਾ ਜਾਂਦਾ, ਮੈਂ ਨਹੀਂ ਗਈ। ਉਹ ਪਤਾ ਨਹੀਂ ਹੋਏ ਕਿ ਇੱਥੇ ਕਿਤੇ ਮਿਲ ਗਈ ਕਿ ਬਾਹਰ ਚਲੀ ਬਾਹਰ ਕਿ ਮਰ ਗਈ ਉਹ ਇੱਥੇ ਹੀ। ਉਹ ਮਾਈ ਮੈਂ ਵੇਖੀ। ਉਹ ਕਿਹੜਾ ਪਿੰਡ ਸੀ ਜਿੱਥੋਂ ਟੋਕਾ ਲੈ ਕੇ ਆਏ ਹੋ? ਚਵਿੰਡਿਓ? ਖੁਰਖੁਰਾ। ਅੱਛਾ, ਖੁਰਪਿਓ ਤੁਸੀਂ ਟੋਕਾ ਲੈ ਕੇ ਆਏ। ਤੇ ਜਿਨ੍ਹਾਂ ਘਰੋਂ ਟੋਕਾ ਲਿਆਂਦਾ ਉਹਨਾਂ ਦੀ ਕਮਾਈ ਰਹਿ ਗਈ, ਵਡੇਰੀ ਹੋ ਗਈ, ਇਹਨਾਂ ਨੂੰ ਨਹੀਂ ਖੜਿਆ, ਉਹਨਾਂ ਨੇ ਘਰ ਛੱਡ ਗਏ। ਉਹ ਜੋ ਅੱਛਾ ਅੱਛਾ, ਬਾਅਦ ਚ ਨਹੀਂ ਪਤਾ ਲੱਗਾ ਉਹ ਮਾਈ ਹੈ ਜਾਂ ਜੋ ਵੀ? ਪਤਾ ਨਹੀਂ ਉਹਦਾ ਲੱਗਾ ਕਿ ਮਾਰ ਛੜੀ ਜਾਂ ਆਪ ਹੀ ਨਹੀਂ ਮੌਤ ਨਾਲ ਕਿਤੇ ਮਰ ਗਈ, ਉਹ ਮਰੀ ਇੱਥੇ ਹੀ। ਖੁਰਪੇ ਚ ਕਿਸੇ ਸਿੱਖ ਦਾ ਨਾਂ ਯਾਦ ਹੈ ਤੁਹਾਨੂੰ? ਸਿੱਖ ਦਾ ਨਾਂ ਯਾਦ ਹੈ ਕਿ ਸਾਡੇ ਕੋਲ ਸਾਡੇ ਬੁੱਢਿਆਂ ਕੋਲ ਆਉਂਦਾ ਹੁੰਦਾ ਸੀ ਕਰਤਾਰ ਸਿੰਘ। ਕਰਤਾਰ ਸਿੰਘ ਸੀ ਉਹਦਾ ਨਾਂ। ਅੱਛਾ, ਉਹ ਆਉਂਦਾ ਹੁੰਦਾ ਸੀ ਸਾਡੇ ਬੁੱਢਿਆਂ ਕੋਲ। ਅੱਛਾ ਅੱਛਾ, ਉਹਨਾਂ ਦਾ ਯਾਰ ਬਣਿਆ ਸੀ ਜੋ ਸਾਡੇ ਹਵੇਲੀ ਆ। ਉਹਨਾਂ ਨੇ ਹੁੱਕਾ ਝੂਰਾ ਲੋ ਖੜ ਕੇ ਉਹਨਾਂ ਨੂੰ ਤੇ ਹੁੱਕਾ ਡੇਰਾ ਪਾ ਕੇ ਉਹ ਝਾੜੀ ਪੀਂਦੇ ਹਨ, ਹੁੱਕਾ ਨੇ ਪੀਂਦੇ। ਅੱਛਾ, ਝਾੜੀ ਜਿਹੜੀ ਬਣੀ ਹੋਈ ਚੱਲਦੀ ਉਹ ਪੀਂਦੇ ਹਨ, ਹੁੱਕਾ ਨੇ ਪੀਂਦੇ। ਹੁੱਕਾ ਨਹੀਂ ਸੀ ਪੀਂਦੇ, ਝਾਰੀ ਪੀਂਦੇ ਹਨ। ਇਹ ਹੁੱਕਾ ਤੇ ਝਾਰੀ ਵਿੱਚ ਕੀ ਫਰਕ ਹੈ? ਹੁੱਕੇ 'ਚ ਫਰਕ ਕੋਈ ਨਹੀਂ, ਉਹਨਾਂ ਆਪਣਾ ਇੱਕ ਰਸਮ ਸੀ। ਉਹ ਹੁੱਕੇ 'ਚ ਵੀ ਤੰਬਾਕੂ ਪਾਇਆ ਉਹ ਜੋ ਆ ਜੇ ਝਾੜੀ ਝਾੜਾ ਹੀ ਵੱਡੀ ਝਾੜੀ ਜਿਹੜਾ ਵੱਡੀ ਹੁੰਦੀ ਪਿੱਤਲ ਦਾ ਆਪਣਾ ਚੱਲਦਾ ਰਹਿੰਦਾ ਤੇ ਹੁੱਕਾ ਛੇਤੀ ਬੁੱਝ ਜਾਂਦਾ। ਝਾੜੀ ਚੱਲਦੀ ਰਹਿੰਦੀ ਬਾਬਾ ਜੀ ਦੀ, ਹੁੱਕਾ ਛੇਤੀ ਬੁੱਝ ਜਾਂਦਾ। ਓ ਅੱਛਾ 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 ਅੱਛਾ, ਠੀਕ 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 ਠੀਕ। ਨਾ ਮੈਂ ਤੁਹਾਨੂੰ ਪੁੱਛਿਆ ਸੀ ਕਿ ਫਿਰ ਬਾਅਦ ਚ ਕੋਈ ਬੰਦਾ ਆਇਆ ਆਪਣਾ ਜਿਹੜਾ ਮੱਗਰ ਖੱਤਰੀ ਸੀ ਇੱਥੋਂ ਉੱਠ ਕੇ ਟੁਰ ਗਿਆ? ਹੁਣ ਕਿ ਅੱਜ ਵੀ ਕਈ ਲੋਕ ਆ ਜਾਂਦੇ ਸਾਡੇ ਦੋਵੇਂ ਕੋਈ ਨਹੀਂ ਬਚੇਗਾ ਸਾਨੂੰ, ਉਹਨਾਂ ਦਾ ਪਤਾ ਹੀ ਨਹੀਂ ਉਹ ਕਿੱਥੇ ਨੇ ਤੇ ਕਿੱਥੇ ਗਏ ਨੇ। ਉਹ ਇੱਕ ਵਾਰੀ ਸੁਣਿਆ ਸੀ ਮੱਗਰ ਖੱਤਰੀ ਦਿੱਲੀ ਤੁਰ ਗਏ ਨੇ। ਦਿੱਲੀ ਹਾਂ, ਉਹ ਸੁਣਿਆ ਸੀ ਇੱਕ ਵਾਰੀ ਗੱਲ ਸੀ ਵੀ ਦਿੱਲੀ ਤੁਰ ਗਏ ਨੇ ਉਹ। ਤੇ ਉਹ ਨਾ ਕੋਈ ਉਹਨਾਂ ਚੋਂ ਪਰਤਿਆ ਪਿਛਾ, ਨਾ ਕੋਈ ਬੁੱਢੀ ਨਾ ਬੰਦਾ ਨਾ ਕੋਈ ਨਹੀਂ ਪਰਤਣਾ ਦਾ ਕਿ ਕਮੀ ਹੈ ਨਾ ਉਹਨਾਂ ਕੋਲ ਕੀ ਜਿਹੜਾ ਉਹਨੇ ਰੱਖਣਾ ਜਿਹੜਾ ਦੇਣਾ ਹੈ ਜਾਂ ਕਿਸੇ ਨੂੰ ਦੇ ਜਾਣਾ ਹੈ। ਕਿਸੇ ਨੂੰ ਇਹਨਾਂ ਕੋਈ ਨਹੀਂ ਦਿੱਤਾ, ਕਿਸੇ ਨੇ ਨਾ ਕੋਈ ਲੁੱਟਿਆ, ਕਿਸੇ ਨੇ ਨਾ ਕੋਈ ਮਤਲਬ ਉਹਨਾਂ ਨੂੰ ਨੁਕਸਾਨ ਅਮਨ ਮਾਨ ਗਏ ਨੇ। ਔਰ ਇੱਕ ਸਾਲ ਮਗਰੂ ਗਏ ਨੇ ਜੀ। ਹਾਂ, ਉਂਝ ਕਿਤੇ ਕੋਈ ਸ਼ਾਦੀ ਵਿਆਹ ਆ ਜਾਣੀ ਤੇ ਫਿਰ ਤੁਸੀਂ ਚਵਿੰਡੇ ਟੁਰ ਜਾਣਾ ਜਾਂ ਪਸਰੂਰ ਟੁਰ ਜਾਣਾ? ਸ਼ਾਦੀ ਵਿਆਹ ਦੀ ਜੰਗਾਂ ਉਹਨਾਂ ਦੀਆਂ ਆਉਂਦੀਆਂ ਹਨ। ਸਾਡੇ ਮੇਰੇ ਹੁੰਦਿਆਂ ਇੱਕ ਕੁੜੀ ਵਿਆਹੀ ਗਈ ਹੈ, ਮੁੰਡਾ ਵਿਆਹ ਕੇ ਜੰਗਾਂ ਜਾਂਦਿਆਂ ਤੋ ਐਸਾ ਉਹ ਕਰਦੇ ਆਪਣੀ ਬਰਾਤ ਵੀ ਇਕੱਠੀ ਕਰਦੇ ਰਿਸ਼ਤੇਦਾਰ ਜਿਹੜੇ ਹੜੋਂ ਆਉਂਦੇ ਹਨ ਉਹ ਜੰਨੇ ਜਾਂਦੇ ਹਨ ਜਾਂਦੇ ਹਨ। ਜਾਂ ਜਾਤੀ ਜਿਹੜੇ ਨੇ ਭਾਈਚਾਰਾ ਉਹਨੂੰ ਵੀ ਲੈ ਜਾਣਾ ਉਹਨਾਂ ਨਾਲ। ਸਹੀ ਹੈ। ਹਾਂ, ਇਹ ਤਾਂ ਛੋਟੇ ਸਾਨੂੰ ਇਹ ਨਹੀਂ ਪਤਾ ਪਰ ਉਹ ਖਾਂਦੇ ਹਨ, ਉਹਨਾਂ ਕਿ ਨਹੀਂ ਹਨ ਖਾਂਦੇ। ਉਹ ਜੇ ਗਾਂਦੇ ਜੱਟਾਂ ਨੂੰ ਉਹ ਵਿੱਚ ਉਹਨਾਂ ਜਿਹਨਾਂ ਦਾ ਭਾਈਚਾਰ ਜੇ ਉਹਨਾਂ ਨੂੰ ਲੈ ਜਾਂਦੇ ਹਨ, ਉਹਨਾਂ ਨੂੰ ਬੁਲਾਉਂਦੇ ਭਾਉਂਦੇ। ਹਾਂ, ਠੀਕ ਠੀਕ। ਜਿਹੜੇ ਮੁੰਡੇ ਤੁਹਾਡੇ ਨਾਲ ਪੜ੍ਹਦੇ ਸਨ ਨਾ ਉਹ ਝੂਰਾਂ ਦੇ ਸਨ ਜਾਂ ਖੱਤਰੀਆਂ ਦਾ ਵਿਆਹ ਸੀ ਕੋਈ ਮੁੰਡਾ? 2 ਝੂਰਾਂ ਦੇ ਹਨ ਤੇ 2 ਖੱਤਰੀਆਂ ਦੇ ਹਨ। ਇੱਕ ਵਾਰੀ ਫਿਰ ਨਾਮ ਲੈ ਲਵੋ ਉਹਨਾਂ ਦਾ। ਆਹੋ, ਵੰਡ ਪਾ ਕੇ ਇੱਕ ਝੂਰਾਂ ਦਾ ਕਿਹੜਾ ਕਿਹੜਾ ਸੀ? ਇੱਕ ਦਾ ਨਾਂ ਜਨਕ ਸੀ, ਵੱਡਾ ਜਿਹੜਾ ਸੀ ਜਨਕ। ਇੱਕ ਉਹਦਾ ਭਰਾ ਨਿੱਕਾ ਬੇਦੀ। ਬੇਦੀ। ਹਾਂ, ਤੇ ਇੱਕ ਝੂਰਾ ਦਾ ਮੁੰਡਾ ਇਕਬਾਲ। ਅੱਛਾ। ਤੇ ਇੱਕ ਸੀ ਤਿਲਕ, ਉਹ ਵੀ ਖੱਤਰੀਆਂ ਦਾ ਮੁੰਡਾ ਹੈ। ਇੱਕ ਦਾ ਕੀ ਨਾਮ ਦੱਸਿਆ ਚੌਥੇ ਦਾ? ਤਿਲਕ। ਤਿਲਕ ਤਿਲਕ ਤੇ ਇਕਬਾਲ ਝੂਰਾਂ 'ਚ ਸੀ। ਹਾਂ, ਤੇ ਬੇਦੀ ਤੇ ਇੱਕ ਦੂਸਰਾ ਉਹ ਇੱਕ ਜਨਕ, ਉਹ ਖੱਤਰੀਆਂ ਵਿੱਚੋਂ ਸਨ। ਹਾਂ, ਤੇ ਬਾਲਾ ਜਿਹੜਾ ਸੀ ਨਾ ਇਕੱਲਾ ਮੁੰਡਾ ਜਿਹਨੂੰ ਬਣਾਦਾ ਝੂਰਾ ਦਾ। ਇਹ ਤੁਹਾਡੀ ਗੱਲਬਾਤ ਹੋ ਸਕਦਾ ਉਹਨਾਂ ਤੱਕ ਵੀ ਪਹੁੰਚੇ, ਅੱਜ ਪਹੁੰਚੇ, ਅੱਜ ਮਹੀਨੇ ਤੱਕ ਪਹੁੰਚੇ, 6 ਮਹੀਨੇ ਤੱਕ ਪਹੁੰਚੇ। ਤੁਹਾਡੇ ਨਾਲ ਜਿਹੜੇ ਮੁੰਡੇ ਪੜ੍ਹਦੇ ਸਨ ਹੋ ਸਕਦਾ ਉਹਨਾਂ ਵਿੱਚ ਵੀ ਕੋਈ ਹੋਏ। ਉਹ ਮੈਨੂੰ ਕਹਿੰਦੇ ਨੇ ਕਿ ਭਾਈ ਤੂੰ ਇਸ ਬਜ਼ੁਰਗਾਂ ਨਾਲ, ਇਹਨਾਂ ਨੇ ਮੇਰਾ ਨਾਂ ਲਿਆ ਵੇ, ਮੇਰੇ ਨਾਲ ਪੜ੍ਹਦਾ ਸੀ ਹੈ, ਮੇਰੀ ਗੱਲਬਾਤ ਕਰਵਾ। ਤੁਸੀਂ ਗੱਲਬਾਤ ਕਰੋਗੇ? ਉਹ ਗੱਲ ਮੈਨੂੰ ਸੁਣਿਆ ਨਹੀਂ ਜਾਂਦਾ। ਚਲੋ ਅਸੀਂ ਤੁਹਾਨੂੰ ਮੇਰਾ ਫੋਨ ਤੇ ਮੈਨੂੰ ਨਹੀਂ ਸੁਣਿਆ ਜਾਂਦਾ। ਅੱਛਾ ਅੱਛਾ। ਫੋਨ ਮੈਂ ਰੱਖਿਆ ਜੀ, ਮੇਰੇ ਕੋਲ ਸੁਣਿਆ ਨਹੀਂ ਜਾਂਦਾ ਫੋਨ ਤੇ ਮੈਨੂੰ ਨਹੀਂ ਸੁਣਿਆ। ਐਸਾ ਕੋਈ ਗੱਲ ਤੇਰੇ ਨੂੰ ਬਹਿ ਕੇ ਕਰੇ ਤੇ ਉਹਨੂੰ ਮੈਂ ਦੱਸਾਂ। ਠੀਕ ਠੀਕ ਠੀਕ। ਮੈਂ ਕੋਈ ਮਸ਼ਹੂਰ ਨਿਸ਼ਾਨੀ ਪਿੰਡ ਲੱਪੇ ਵਾਲੀ ਦੀ? ਕੋਈ ਪਿੱਪਲ ਦਾ ਬੂਟਾ, ਕੋਈ ਬੋਹੜ ਦਾ ਰੁੱਖ, ਕੋਈ ਦਰਬਾਰ, ਕੋਈ ਢੇਰੀ? ਉਦੋਂ ਇਹ
ਹੁੰਦਾ ਰੁੱਖ ਹੁੰਦੇ ਨੇ ਇੱਕ ਅੰਬ ਹੁੰਦਾ ਸੀ ਇੱਥੇ ਅੱਛਾ ਅਜੂਰੇ ਦੀ ਨਾ ਕਰਦਾ ਅੰਬ ਇੱਥੇ ਸਫਰ ਕਰਦੇ ਦੇਖਿਆ ਹੀ ਤੇ ਅੰਬ ਰਿਹਾ ਬੜਾ ਚਿਰ ਅੰਬ ਦਾ ਬੂਟਾ ਇੱਕ ਉਦੋਂ ਆਇਆ ਸੀ ਬਹੁਤੇ ਲੋਕ ਜੋ ਉੱਥੇ ਜਾਂਦੇ ਹੁੰਦੇ ਅੰਬ ਦੇ ਦੁਪਹਿਰਾਂ ਨੂੰ ਗਰਮੀਆਂ ਜਾਂਦੇ ਤੇ ਫਿਰ ਗੱਲ ਇਹ ਵੀ ਜੇਕਰ ਬੂਟਾ ਬਚ ਜਾਏ ਤੇ ਕੋਈ ਆਹ ਬੂਟੇ ਲਾਇਆ ਪਿੱਪਲ ਦਾ ਬੂਟਾ ਸੀ ਕੋਈ ਸਾਡੇ ਮਹੱਲੇ ਤੇ ਉਹ ਬਿੱਦਰ ਦੇ ਬੂਟੇ ਸਾਡੇ ਸਾਰੇ ਜੀ ਉੱਥੇ ਹੁੰਦੇ ਆ ਪਿੱਪਲ ਦੇ ਥੱਲੇ ਬੂਟੇ ਉਹਦੇ ਪਿੱਪਲ। ਔਰ ਤੁਹਾਨੂੰ ਪਤਾ ਹੈ ਨਾ ਪਹਿਲੇ ਪਿਛਲੇ ਵਕਤਾਂ 'ਚ ਜਦ ਤੁਸੀਂ ਮੁੰਡੇ ਖੁੰਡੇ ਹੋ ਤੁਹਾਡੇ ਬਾਬਿਆਂ ਦੇ ਦੌਰ ਦੀ ਗੱਲ ਕਰ ਰਹੇ ਹਾਂ ਪਿੰਡ ਦੇ ਵਿੱਚ ਇੱਕ ਦਾਇਰਾ ਹੁੰਦਾ ਸੀ ਦਾਇਰਾ ਉੱਥੇ ਸਾਰਿਆਂ ਨੇ ਰਲ ਮਿਲ ਕੇ ਬਹਿ ਜਾਣਾ ਸ਼ਾਮਿਲ ਲੈ ਦੇਣਾ ਹੈ ਨਾ ਦਾਰੇ ਦੋ ਹਨ ਸਾਡੇ ਪਿੰਡ ਇੱਕ ਇੱਥੇ ਹੀ ਹੈ ਪਾਸੇ ਚੜ੍ਹਦੇ ਪਾਸੇ ਮਸਜਿਦ ਦੇ ਨਾਲ ਅੱਛਾ ਇੱਕ ਉੱਥੇ ਲੰਦੇ ਪਾਸੇ ਮਸਜਿਦ ਦੇ ਨਾਲ ਇੱਕ ਉੱਥੇ ਦਾਰਾ ਸੀ ਦੋ ਦਾਰੇ ਹਨ ਠੀਕ ਦੋ ਦਾਰੇ ਨਾਲ ਜ਼ਮੀਨ ਸੀ ਅੱਛਾ ਹਾਂ ਠੀਕ ਹੈ ਤੇ ਉਂਝ ਬਾਹਰ ਜ਼ਮੀਨਾਂ ਪੈਲੀਆਂ 'ਚ ਖੂਹ ਸ਼ੂ ਹੈ ਸਨ ਹਾਂ ਖੂਹ ਪੈਲੀਆਂ ਦਾਰਿਆਂ ਦੇ ਨਾਂ ਲਵਾਈਆਂ ਹਨ ਕੁਝ ਮਸੀਤ ਮਸਜਿਦਾਂ ਦੇ ਨਾਂ ਲਾਈਆਂ ਹਨ ਉਹ ਮਸਜਿਦ ਵਾਲਾ ਵੀ ਉਹ ਜਿਹੜਾ ਮਸਜਿਦ ਦਾ ਮਾਂ ਪੜ੍ਹਾਉਂਦਾ ਸੀ ਉਹ ਮਸਜਿਦ ਵਾਲਾ ਵੀ ਉਹ ਲੈ ਗਿਆ ਮਸਜਿਦ ਉਹਦੇ ਨਾਂ ਹੋ ਗਈ ਉਹ ਮਰਜਾਰੇ ਵਾਲੀ ਉਹ ਜਾਰੇ ਵਾਲੇ ਦੇ ਨਾ ਵਕੀਲਾਂ ਦੇ ਕੋਲ ਲੋਕ ਜਿਹੜੇ ਟੁਕਰ ਖਾਣਾ ਜਿਹੜਾ ਬਾਜਾ ਉਹਨੇ ਬੈਲ ਲੈ ਲਈ ਉਹ ਬੈਲ ਵਿੱਚ ਲੈ ਗਏ ਇਹਨੇ ਬੜੀ ਮਸਜਿਦ ਪਾਕਿਸਤਾਨ ਬਣਨ ਤੋਂ ਪਹਿਲੇ ਇੱਕ ਸੀ ਜਾਂ ਦੋ ਸਨ ਦੋਵੇਂ ਹਨ ਦੋ ਮਸਜਿਦਾਂ ਇੱਕ ਲੈਂਦੇ ਬਾਜੀ ਇੱਕ ਚੜ੍ਹਦੇ ਬਾਜੀ ਅੱਛਾ ਉਹ ਦੋ ਮਸਜਾਂ ਠੀਕ ਹੈ ਸਿਰਫ ਠੀਕ ਹੈ ਬਾਕੀ ਉਹ ਲੋਕ ਆਪਣੇ ਘਰ ਹੀ ਕਰਦੇ ਸਨ ਆਪਣੇ ਹਿਸਾਬ ਨਾਲ ਇਬਾਦਤ ਜੋ ਵੀ ਉਹ ਬੰਨਾ ਹੀ ਮਸਜਿਦ ਉੱਥੇ ਜਿਹੜੇ ਬਾ ਘੱਟ ਦੇ ਬਾਹਰ ਪੜਦੇ ਨੇ ਕੋ 5 ਬੰਦੇ ਉੱਥੇ ਦੇਣ ਬਾਜਾ ਇੱਥੇ ਦੋਸਰਾ ਹੀ ਦਿਹਾੜਾ ਮਾਲੋ ਉਧਰ 5 ਹੁੰਦੇ ਆ ਉਹ ਉਧਰ ਬੰਦੇ ਬੰਦੇ ਹੁੰਦੇ ਆ ਵੱਡਾ ਜ਼ਮੀਂਦਾਰ ਕਿਹੜਾ ਸੀ ਪਿੰਡ ਲੱਪੇ ਵਾਲੀ ਦਾ ਸਾਡੇ ਪਿੰਡ ਹਾਂ ਸਾਡੇ ਪਿੰਡ ਜੋ ਉਦੋਂ ਦੇ ਟੁਕਰ ਖਾਂਦੇ ਚੌਰੀ ਸਾਡਾ ਗੋਲ ਮਾਮਾ ਸੀ ਸਾਡਾ ਪਿਆ ਦਾਦਾ ਅੱਛਾ ਜੀ ਉਹ ਜਿਹੜਾ ਉਹ ਗੋਲ ਮਾਮਾ ਸੀ ਠੀਕ ਹੈ ਉਹਦੇ ਮੌਕੇ ਤੇ ਉਹ ਬਾਜੂ ਉਹ ਜਰੋਜੀ ਉਹਦੀ ਜਿਹੜਾ ਚੱਲਦੀ ਸਹੀ ਠੀਕ ਹੈ ਹਾਂਜੀ ਹਾਂਜੀ ਹਾਂ ਠੀਕ ਹੈ ਬਾਬਾ ਜੀ ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਜੋ ਤੁਹਾਨੂੰ ਯਾਦ ਸੀ ਅੱਛਾ ਹਾਂਜੀ ਇਹ ਤੁਹਾਡੀ ਗੱਲਬਾਤ ਕਿਸੇ ਤਰੀਕੇ ਘੁੰਮਦੀ ਘੁਮਾਉਂਦੀ ਜਿਹੜੇ ਇੱਥੋਂ ਦੇ ਖੱਤਰੀ ਲੋਕ ਸਨ ਜਾਂ ਜਿਹੜੇ ਉਹ ਝੂਰ ਉਹਨਾਂ ਤੱਕ ਪਹੁੰਚ ਜਾਣੀ ਹੈ